बड़ा प्यार बाबा से हमें पैरा भरावां बसते सां कोई दुख तो कोई तकलीफ नहीं सी। अच्छा जी जी बहुत अच्छे से तंग नहीं करते ना ना बिल्कुल इतने जी मेरा मैं तेरी धी समझना भैन समझना सब बंदा आया नहीं घोड़ी से सवार पिछे उत्थे पिछे ला लेना पिंडों बाहर कहना लथ के थले उन्हें आखना थले लै गया घोड़े ते बह के नहीं आना ना जरा घोड़ी चढ़ गया ने सिरे कट्टा नंगे सिर भी नहीं इतने फिरन देंगे। अच्छा किसी ने ना अपने ना ते ना मुसलमाना दे ना बच्चे ना यानी किसी दी जरूरत नहीं कि बच्चे ना 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 जेड़ी मर्जी जोड़ा नंगे सिरे उन्हें कट्टा नहीं पाया उत्थे सुहा पा देना हाँ सुहा पा एडा भी चंगा साडा सलूक से इन मोह प्यार बड़ा सी है बड़ा जी मैंने दिल लिया सी जे अपने जे धीआं या पुत्तर हुंदे ने सारे हाँ जी इवें सी साडा उन्हां नाल सही है को ब्याह शादियां सादे सुदे हैं एक दूसरे को नहीं सादे लेंदे एक दूजे नूं मुसलमानों सादे सा हाँ जी अच्छा ਜਾਂਦੇ ਹਾਂ शादी में हाँ जी ਵਰਤੋਂ ਭਾਜੀ ਵੀ ਕਰਦੇ ਹਨ ਮਤਲਬ ਜਿਵੇਂ ਹੁਣ ਦਿਨੇ ਸਲਾਮੀ ਆਪਣਾ ਨਿਉਂਦਰਾ ਭਾਜੀ ਹਾਂਜੀ ਹਾਂਜੀ ਇਹ ਵੀ ਸੀ ਚੱਲਦੀ ਇਵੇਂ ਗੱਲ ਅੱਛਾ ਜੀ ਜਦੋਂ ਤੁਹਾਡੇ ਮੁਸਲਮਾਨਾਂ ਦਾ ਜੀ ਇੱਥੇ ਮੁਸਲਮਾਨ ਹੀ ਹੋ ਗਏ ਸਿੱਖ ਜਿਹੜੇ ਗਰੀਬ ਸਨ ਉਹਨਾਂ ਕੋ ਬੱਚੇ ਸ਼ਾਦੀ ਹੁੰਦੀ ਹੈ ਕੋਈ ਹੈਲਪ ਵਗੈਰਾ ਕਰਦੇ ਹੁੰਦੇ ਹਨ ਕਿ ਇੱਕ ਦੂਸਰੇ ਨਹੀਂ ਜਿੰਨੇ ਜੋ ਕਿਸਾਨ ਜਿਹਨੂੰ ਲੋੜ ਪੈਂਦੀ ਹੋ ਦਿੰਦੇ ਸਨ ਕਰਦੇ ਹਨ ਮਤਲਬ ਤਾਂ ਸਾਡਾ ਆਪਣਾ ਨਹੀਂ ਵੀ ਜਿਵੇਂ ਧੀਆਂ ਤੁਹਾਡਾ ਜਿਵੇਂ ਆਪਣੇ ਧੀਆਂ ਪੁੱਤਰਾਂ ਦਾ ਜਾਂ ਭੈਣਾਂ ਭਰਾਵਾਂ ਦਾ ਸਤਾਏ ਵੀ ਸਾਡੇ ਨਾਲ ਬਹੁਤ ਸਲੂਕ ਸੀ। अस्सलामु अलैकुम नाजरीन ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਮੇਰਾ ਪਿੰਡ ਮੇਰਾ ਪੰਜਾਬ। ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਜ਼ਿਲ੍ਹਾ ਸ਼ੇਖੂਪੁਰਾ ਦਾ ਇੱਕ ਪਿੰਡ ਸੌਣਕੇ। ਇਹ ਸੌਣਕੇ ਪਿੰਡ ਦੇ ਅੰਦਰ 47 ਵੇਲੇ ਕੀ ਕੁਝ ਹੋਇਆ ਕਿਵੇਂ ਇੱਥੋਂ ਸਿੱਖ ਉੱਠ ਕੇ ਗਏ ਨੇ ਸਿੱਖਾਂ ਨਾਲ ਕੀ ਬੀਤੀ ਏ ਉਹ ਸਾਰੀ ਤੁਹਾਨੂੰ ਇੱਥੇ ਦਾ ਕੋਈ ਬਾਬਾ ਵਸਨੀਕ ਲੱਭ ਕੇ ਉਹਦੇ ਨਾਲ ਗੱਲਬਾਤ ਕਰਦੇ ਆ ਤੇ ਹੁਣ ਸਾਡੇ ਨਾਲ ਚੱਲੋ ਕਿ ਤੁਹਾਨੂੰ ਦਿਖਾਉਣ ਨਾਲੇ ਪਿੰਡ ਵੀ ਦਿਖਾਉਂਦੇ ਆ ਤੇ ਨਾਲੇ ਤੁਹਾਨੂੰ ਜਿਹੜਾ ਨਾ ਜੀ ਕਿਸੇ ਵਸਨੀਕ ਨਾਲ ਗੱਲਬਾਤ ਕਰਵਾਉਂਦੇ। ਨਾਜ਼ਰੀਨ ਸੌਣਕੇ ਬੜਾ ਵੱਡਾ ਪਿੰਡ ਏ 47 ਤੋਂ ਪਹਿਲਾਂ ਇੱਥੇ ਸਿੱਖ ਮੁਸਲਮਾਨ ਹਿੰਦੂ ਈਸਾਈ ਸਾਰੇ ਮਜ਼ਹਬਾਂ ਦੇ ਲੋਕੀ ਰਹਿੰਦੇ ਸਨ। ਕਾਫੀ ਵੱਡਾ ਪਿੰਡ ਹੈ ਇੱਥੇ ਜਿਹੜੇ ਸਿੱਖ ਰਹਿੰਦੇ ਸਨ ਜ਼ਿਆਦਾਤਰ ਵਿਰਕ ਸਿੱਖ ਸਨ ਤੇ ਇਹ ਪਿੰਡ ਦੇ ਵਿੱਚ ਨੰਬਰਦਾਰ ਜਿਹੜਾ ਹੈ ਉਹ ਵੀ ਸਿੱਖ ਸੀ। ਭੋਏ ਜ਼ਮੀਨ ਜ਼ਿਆਦਾ ਸਿੱਖ ਸਰਦਾਰਾਂ ਦੀ ਸੀ ਮਾਲਕ ਸਿੱਖ ਸਰਦਾਰ ਸੀ 47 ਤੋਂ ਪਹਿਲੇ ਇਸ ਪਿੰਡ ਸੌਣਕਿਆਂ ਦੇ। ਇਸ ਪਿੰਡ ਦੇ ਵਿੱਚ ਇੱਕ ਮਸਜਿਦ ਸੀ 47 ਤੋਂ ਪਹਿਲੇ ਤੇ ਇੱਕ ਬੜਾ ਵੱਡਾ ਗੁਰਦੁਆਰਾ ਸੀ ਜਿਹਦੇ ਵਿੱਚ ਹੁਣ 3 ਫੈਮਲੀਆਂ ਮੁਸਲਮਾਨਾਂ ਦੀਆਂ ਬੈਠੀਆਂ ਹੋਈਆਂ ਲੇਕਿਨ ਗੁਰਦੁਆਰੇ ਦੀ ਹਜੇ ਇੱਕ ਨਿਸ਼ਾਨੀ ਜਿਹੜੀ ਸਿੱਖ ਸਰਦਾਰਾਂ ਦੀ ਹਜੇ ਵੀ ਉਹਦੇ ਵਿੱਚ ਮੌਜੂਦ ਹੈ। ਖਜੂਰ ਦਾ ਦਰਖਤ ਜਿਹੜਾ 47 ਤੋਂ ਪਹਿਲਾਂ ਸੀ ਉਹ ਹਜੇ ਵੀ ਵਿੱਚ ਹੈ ਉਹ ਵਿੱਚ ਹੀ ਉਵੇਂ ਹੀ ਉਹਨਾਂ ਨੇ ਨਿਸ਼ਾਨੀ ਰੱਖੀ ਹੋਈ ਸਰਦਾਰਾਂ ਦੀ। ਇਸ ਪਿੰਡ ਦੇ ਆਲੇ ਦੁਆਲੇ ਪਿੰਡ ਸਨ ਵੀ ਡੇਰਾ ਕਿੱਕਰ ਵਾਲਾ ਜਿਹੜੇ ਉੱਥੇ ਵੀ ਸਿੱਖ ਸਰਦਾਰ ਰਹਿੰਦੇ ਹਨ। ਡੇਰਾ ਹਰੀ ਸਿੰਘ ਵਾਲਾ ਹੈ ਇੱਕ ਪਾਸੇ ਡੇਰਾ ਮਹਿਲੀਆਂ ਹੈ ਉਹ ਵੀ ਸਿੱਖ ਸਰਦਾਰਾਂ ਦਾ ਸੀ। ਡੇਰਾ ਮੰਗਲ ਸਿੰਘ ਹੈ ਉਹ ਵੀ ਸਿੱਖ ਸਰਦਾਰਾਂ ਦਾ ਸੀ। ਇੱਕ ਸਾਈਡ ਦੇ ਸ਼ੇਰੋ ਕੋਈ ਬੜਾ ਵੱਡਾ ਪਿੰਡ ਹੈ ਉੱਥੇ ਵੀ ਸਿੱਖ ਸਰਦਾਰ ਬੜੇ ਅਮੀਰ ਤਰੀਨ ਸਿੱਖ ਰਹਿੰਦੇ ਸਨ ਤੇ ਨਾਲ ਭਾਲੀ ਕੇ ਆ ਉਹ ਵੀ ਸਿੱਖ ਸਨ ਸਿੱਖਾਂ ਦਾ ਪਿੰਡ ਸੀ ਬੜੇ ਸਿੱਖ ਉੱਥੇ ਰਹਿੰਦੇ ਸਨ ਤੇ ਇੱਕ ਸਾਈਡ ਤੇ ਡੇਰਾ ਮੱਲਾ ਸਿੰਘ ਹੈ ਆਲੇ ਦੁਆਲੇ ਪਿੰਡ ਦੇ ਲੱਗਦੇ ਨੇ। ਨਾਜ਼ਰੀਨ ਅਗਰ ਤੁਸੀਂ ਵੀ ਆਪਣੇ ਵੱਡਿਆਂ ਦਾ ਪਿੰਡ ਵੇਖਣਾ ਚਾਹੁੰਦੇ ਹੋ ਉੱਥੋਂ ਦੇ ਕਿਸੇ ਬਜ਼ੁਰਗ ਦਾ ਵਸਨੀਕ ਦਾ ਇੰਟਰਵਿਊ ਕਰਾਉਣਾ ਚਾਹੁੰਦੇ ਹੋ ਇਸ ਵੀਡੀਓ ਵਿੱਚ ਵੀ ਕਮੈਂਟ ਕਰ ਸਕਦੇ ਹੋ ਤੇ WhatsApp ਤੇ ਵੀ ਸਾਡੇ ਨਾਲ ਰਾਬਤਾ ਕਰ ਸਕਦੇ ਹੋ। ਆਓ ਹੁਣ ਇਸ ਪਿੰਡ ਦੇ ਵਸਨੀਕ ਬਜ਼ੁਰਗ ਕੋਲੋਂ 1947 ਦੇ ਸਿੱਖ ਸਰਦਾਰਾਂ ਦੀਆਂ ਗੱਲਾਂ ਸੁਣਦੇ ਹਾਂ। अस्सलाम वालेकुम जी। वालेकुम सलाम जी। चाचा जी अपना नाम की? मेरा नाम आशिक अली है। आशिक अली। आशिक अली हाँ जी। अपने अब्बे जी का की नाम सी? करीम बख्श। करीम बख्श दे मुंडे हाँ जी। दादा जी केड़ा सी अपना? दादा साडा शादा सी। अपनी जात केड़ी बाबे? ਅਸੀਂ ਜਲਾਲ ਨੇ ਜਲਾਓ ਹਾਂ ਅੰਸਾਰੀ ਜਿਹਨੂੰ ਕਹਿੰਦੇ ਆ ਸਾਰੀ ਠੀਕ ਹੋ ਗਿਆ। ਹਾਂਜੀ ਜਦੋਂ ਇੱਥੋਂ ਦੇ ਰਹਿਣ ਵਾਲੇ ਵਸਨੀਕ ਤੁਸੀਂ ਪਿੰਡ? ਅਸੀਂ ਇੱਥੋਂ ਦੇ 47 ਤੋਂ ਪਹਿਲੇ ਦੇ ਇੱਥੋਂ? ਹਾਂਜੀ। ਤੇ ਇਹ ਪਿੰਡ ਕਿਹੜਾ ਜੀ? ਪਿੰਡ ਸੌਣਕੇ। ਸੌਣਕੇ ਵਰਗਾ ਨਾ ਸੌਣਕੇ। ਹਾਂਜੀ ਅੱਛਾ ਬਜ਼ੁਰਗਾਂ ਦੇ ਨਾਲ ਪਿੰਡ ਕਿਹੜੇ ਨੇ? ਹਾਂਜੀ ਇਹਦੇ ਨਾਲ ਪਿੰਡ ਕਿਹੜੇ ਨੇ ਪਿੰਡ ਦੇ? ਪਿੰਡ ਭਰਾ ਡੇਰਾ ਮਹਿਲੀਆਂ ਦਾ। ਅੱਛਾ ਸਾਡੇ ਨਾਲ ਪਰ ਹਾਂਜੀ ਹਾਂਜੀ ਤੇ ਪਾਰ ਡੇਰਾ ਹੈ ਨਾਰਾ ਪਾਰ ਮੰਗਲ ਸਿੰਘ ਦਾ ਡੇਰਾ ਨੂੰ ਆਂਦੇ ਸਨ। ਮੰਗਲ ਸਿੰਘ ਦਾ? ਮੰਗਲ ਸਿੰਘ ਆ ਜਿਹੜਾ ਸਾਹਮਣੇ ਇੱਥੋਂ ਦਿਖਦਾ? ਹਾਂਜੀ ਹਾਂਜੀ ਉਹਨਾਂ ਨੂੰ ਸਲਾਮ ਨਗਰ ਉਹਦੇ ਨਾਂ ਰੱਖਿਆ। ਅੱਛਾ ਪਹਿਲਾਂ ਉਹਦਾ ਮੰਗਲ ਸਿੰਘ ਸੀ? ਡੇਰਾ ਮੰਗਲ ਸਿੰਘ। ਅੱਛਾ ਹੋਰ ਇੱਧਰ ਸ਼ੇਰੋ ਕੇ ਪਿੰਡ ਹੈ ਇੱਧਰ ਸ਼ੇਰੋ ਕੇ ਪਿਛਲੇ ਪਾਸੇ। ਅੱਛਾ ਉਹ ਜੋ ਪਹਿਲਾਂ ਗੱਡੀ ਦੀ ਲਾਈਨ ਟੇਸਨ ਬਾਲੀ ਕੇ ਉਹਦੇ ਨਾਲ ਬਾਲੀ ਕੇ ਪਿੰਡ ਦੇ ਨਾਲ ਟੇਸਨ ਬਾਲੀ ਕੇ। ਹਾਂਜੀ ਅੱਛਾ ਅੱਛਾ ਤੇ ਇੱਧਰ ਚਾਚਾ ਜੀ ਹੋਰ ਕਿਹੜੇ ਪਿੰਡ ਨੇ ਇਸ ਪਾਸੇ? ਇਸ ਪਿੰਡ ਇੱਕ ਡੇਰਾ ਲੱਖੂ ਕੇ ਪਿੰਡ ਆ। ਅੱਛਾ ਇਸ ਪਾਸੇ। ਅੱਛਾ ਅੱਛਾ ਪਰ ਨਾਲ ਇੱਧਰ ਝੋਕਾ ਹਨ ਸ਼ੇਰੋ ਕੇ ਨਾਲ ਪਰ ਚਲ ਬੜੇ ਨੇ। ਤੇ ਆਪਣਾ ਇਥੋਂ ਜ਼ਿਲ੍ਹਾ ਕਿਹੜਾ? ਸਾਡਾ ਜ਼ਿਲ੍ਹਾ ਸ਼ੇਖਪੁਰਾ ਹੈ।
ਤਹਿਸੀਲ ਵੀ ਸ਼ੇਖਪੁਰੇ? ਤਹਿਸੀਲ ਹੁਣ ਢਾਬਾ ਪੈ ਗਈ ਹੈ। ਹੁਣ ਢਾਬਾ ਹੈ। ਹਾਂਜੀ। ਤੇ 47 ਤੋਂ ਪਹਿਲਾਂ ਕਿਹੜੀ ਸੀ ਤਹਿਸੀਲ? ਤਹਿਸੀਲ ਵੀ ਤੇ ਜ਼ਿਲ੍ਹਾ ਸ਼ੇਖਪੁਰਾ ਸੀ। ਹੂੰ। ਸ਼ੇਖਪੁਰਾ ਸੀ ਦੋਵੇਂ। ਅੱਛਾ ਜੀ, ਤਹਿਸੀਲ ਜ਼ਿਲ੍ਹਾ ਸ਼ੇਖਪੁਰਾ ਸੀ। ਅੱਛਾ ਜੀ, ਜਦੋਂ ਆਜ਼ਾੜੇ ਹੋਏ ਨੇ, ਪਾਕਿਸਤਾਨ ਬਣਿਆ, ਹਾਂਜੀ। ਤੁਸੀਂ ਕਿੱਡੇ ਕੁ ਉਦੋਂ? ਛੋਟਾ ਜਿਹਾ था ਉਹ ਬੜੀ ਗੱਲ 17-18 ਸਾਲਾਂ ਦਾ ਹੋ 8 ਤੋਂ 10 ਸਾਲ ਜ਼ਿਆਦਾ? ਇੰਨਾ ਕੋ ਅੱਛਾ ਅੱਛਾ। ਮਾੜੀ ਮਾੜੀ ਸਿਆਣ ਹਾਂ ਹੈ ਮੈਨੂੰ। ਅੱਛਾ ਜੀ, ਇਹ ਪਿੰਡ ਕਿੱਡਾ ਕੁ ਸੀ ਉਸ ਟਾਈਮ 47 ਤੋਂ ਪਹਿਲਾਂ? ਭਲਾ ਪਿੰਡ ਥੋੜਾ ਜਿਹਾ ਘਰ ਹੁਣ ਵੱਧ ਗਏ ਨੇ ਕਿ ਛੋਟਾ ਹੀ ਸੀ। ਛੋਟਾ ਹੀ ਸੀ। ਹਾਂਜੀ। ਅੱਛਾ, ਇੱਥੇ ਕਿਹੜੇ ਕਿਹੜੇ ਮਜ਼ਹਬ ਦੇ ਲੋਕੀ ਰਹਿੰਦੇ ਹਨ? ਹਾਂਜੀ। ਕਿਹੜੇ ਕਿਹੜੇ ਲੋਕੀ ਇੱਥੇ ਰਹਿੰਦੇ ਹਨ ਮਜ਼ਹਬ? ਮਤਲਬ ਜਿਹੜੇ ਸਨ ਬਹੁਤੇ ਤੁਹਾਡੇ ਸਨ, ਤੁਹਾਡੇ ਜਿਹੜੇ ਸਨ ਮੁਸਲਮਾਨ ਵੀ ਸਨ? ਮੁਸਲਮਾਨ ਰਸਨ ਥੋੜੇ ਘਰ ਸਨ ਮੁਸਲਮਾਨ ਦੇ। ਅੱਛਾ, ਮੁਸਲਮਾਨ ਥੋੜੇ ਸਨ। ਹਾਂਜੀ। ਸਿੱਖ ਜ਼ਿਆਦਾ ਸਰਦਾਰ? ਸਿੱਖ ਸਾਰੇ ਸਰਦਾਰ ਹੈ ਸਰ, ਸਾਰੇ ਸਰਦਾਰ ਇੱਥੇ ਅੱਛਾ। ਪਿੰਡ ਸਾਡੇ ਚ। ਅੱਛਾ ਅੱਛਾ, ਸਿੱਖਾਂ ਪਿੰਡ ਹੀ ਸਿੱਖਾਂ ਦਾ ਹੈ, ਸਰਦਾਰਾਂ ਦਾ? ਪਿੰਡ ਹੀ ਸਿੱਖਾਂ ਦਾ ਸਾਰਾ। ਹਾਂਜੀ। ਸਾਡੇ ਲੋਕਾਂ ਦੇ ਥੋੜੇ ਘਰ ਸਨ, ਕੋਈ ਕੁਆਰੇ ਸਨ, ਕੋਈ ਮਾਛੀ ਸਨ, ਕੋਈ ਤੇਲੀ ਸਨ। ਹਾਂ ਹਾਂ। ਹਾਂਜੀ। ਤੇ ਕੁਛ ਛੀਂਬੇ ਸਨ। ਹਿੰਦੂ ਵੀ ਆਇਆ ਸੀ ਕੋਈ? ਹਾਂਜੀ। ਹਿੰਦੂਆਂ ਦਾ ਘਰ ਵੀ ਆਇਆ ਸੀ? ਐਸੇ ਸਨ ਥੋੜੇ ਥੋੜੇ। ਅੱਛਾ। ਤੇ ਇਹ ਜਾਂ ਸਾਡੇ ਜਗ੍ਹਾ ਦੇ ਘਰ ਸਨ 3-4। ਅੱਛਾ ਅੱਛਾ ਅੱਛਾ, ਸਹੀ ਹੈ। ਤੇ ਇਹ ਪਿੰਡ ਦੀ ਪੱਤੀਆਂ ਕਿੰਨੀਆਂ ਹੁੰਦੀਆਂ ਹੁਣ? ਪੱਤੀ ਕੋਈ ਨਹੀਂ, ਪੱਤੀਆਂ ਕਿਹੜੀਆਂ ਇੱਕ ਹੀ ਪੱਤੀ? ਹਾਂਜੀ। ਨੰਬਰਦਾਰ ਕਿੰਨੇ ਹਨ ਭਲਾ ਪਿੰਡ ਦੇ? ਨੰਬਰ ਨੰਬਰਦਾਰ ਦਾ ਤਾਂ ਮਿਲਣੀ ਨਾ ਸ਼ਾਮ ਕਿਹੜਾ ਸੀ ਨੰਬਰਦਾਰ? ਸਿੱਖਾਂ ਦਾ ਸੀ? ਸਿੱਖਾਂ ਦਾ ਹੈ। ਸਿੱਖਾਂ ਉਹ ਸਿੱਖ ਹੀ ਸਨ ਨੰਬਰਦਾਰ। ਹਾਂ ਹਾਂ। ਸਰਦਾਰੀ ਜੀ ਉਹਨਾਂ ਦੀ ਸੀ ਸਾਰੀ, ਜ਼ਮੀਨ ਤੇ ਉਹਨਾਂ ਦੀ ਸੀ। ਮਾਲਕ ਕੋਈ ਸਨ ਮੋਟੇ? ਮਾਲਕ ਕੋਈ ਸਨ, ਦੂਜੇ ਦੇ ਬੇਮਾਲਕ ਸਨ। ਅੱਛਾ, ਬੇਮਾਲਕ ਸਨ ਬਾਕੀ ਮੁਸਲਮਾਨ? ਹਾਂਜੀ। ਅੱਛਾ। ਤੇ ਸਾਡਾ ਇਹ ਜਿਹੜਾ ਵੀ ਆਪਣਾ ਇੱਥੇ ਸਾਡੇ ਵੱਡਾ ਸੂਬੇਦਾਰ ਸੀ ਲੈਫਟੀਨੈਂਟ ਸੂਬੇਦਾਰ? ਸੂਬੇਦਾਰ ਉਹ ਚਬਾਰੇ ਸੀ ਉਹਨਾਂ ਦਾ। ਇਹ ਸਿੱਖ ਸੀ ਉਹ ਵੀ? ਸਿੱਖ। ਅੱਛਾ ਅੱਛਾ। ਉਹ ਜ਼ਿਆਦਾ ਸੀ। ਅੱਛਾ 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 ਅੱਛਾ, ਸਹੀ ਹੈ। ਇੱਥੇ ਉਦੋਂ ਮਸਜਿਦ ਹੁੰਦੀ ਸੀ ਆਪਣੀ? ਹਾਂਜੀ, ਛੋਟੀ ਮਸਜਿਦ ਸੀ। ਇੱਕ ਮਸਜਿਦ ਸੀ? ਹਾਂਜੀ, ਇੱਕੋ। ਤੇ ਗੁਰਦੁਆਰੇ ਕਿੰਨੇ ਆ? ਹਾਂਜੀ। ਗੁਰਦੁਆਰਾ ਵੀ ਕੋਈ ਸੀ ਇੱਧਰ ਹੈ ਪਾਸੇ ਸਾਹਮਣੇ ਸੀ? ਹਾਂਜੀ। ਹੁਣ ਹੈ ਭਲਾ ਕਿ ਖਤਮ ਹੋ ਗਏ? ਬਸ ਉਹ ਖਤਮਾ ਹੋਇਆ ਜੋ ਬਸ ਉਹ ਸੋਨਾ ਕੀ ਚੀਜ਼ ਕੋਈ ਨਹੀਂ ਵੱਡੀ। ਨਹੀਂ, ਦੀਵਾਰਾਂ ਉਂਝ ਹੈ ਨੇ ਹੋਈ? ਦੁਆਰਾ ਦੂਰਾ ਹੈ ਉਹ ਹੀ ਨੇ? ਹਾਂਜੀ। ਯਾਨੀ ਮਾੜੀ ਮੋਟੇ ਅਸਾਰ ਹੈ ਨੇ? ਹਾਂ ਹਾਂ। ਨਿਸ਼ਾਨੀ ਹੈਗੀ ਗੁਰਦੁਆਰੇ ਥੋੜੀ? ਸਹੀ ਹੈ ਹਾਂ। ਸਹੀ ਹੈ ਸਹੀ ਹੈ। ਤੇ ਚਾਹੀਏ ਜੀ ਇੱਥੇ ਜਿਹੜੇ ਨੇ ਉਹ ਖੂਹੀਆਂ ਪਾਣੀ ਭਰਨ ਵਾਲੀਆਂ, ਇਹ ਭਲਾ ਕਿੱਥੇ ਕਿੱਥੇ ਸਨ? ਇੱਥੇ ਕਰਕੇ ਖੂਹੀ ਹੁੰਦੀ ਸੀ ਇੱਥੇ। ਇਹਦੇ ਸਾਹਮਣੇ ਆ ਇੱਥੇ? ਨਹੀਂ ਆ ਪਰ ਇਹ ਨਾ ਉਹ ਲਿਆ ਜਿੱਥੇ ਮਕਾਨ ਜਿਹਾ ਪਏ ਇੱਥੇ ਹੁੰਦੀ। ਅੱਛਾ ਅੱਛਾ, ਇੱਥੇ ਖੂਹੀ ਸੀ? ਹਾਂਜੀ। ਅੱਛਾ, ਹੋਰ ਵੀ ਐਸਾ ਖੂਹੀਆਂ? ਨਾਲੇ ਇਹਨਾਂ ਟੱਪ ਉੱਥੇ ਬਣਾਇਆ ਹੁੰਦਾ ਸੀ, ਇੱਥੇ ਬੈਂਦੇ ਵਣ ਸੀ ਇਹਦੇ ਇੱਥੇ ਦੇ। ਇੱਥੇ ਵਣ ਦਾ ਦਰਖਤ ਸੀ? ਵਣ ਦਾ ਦਰਖਤ ਸੀ। ਅੱਛਾ। ਤੇ ਬੈਂਦੇ ਦੇ ਡੇਰਾ ਬਣਾਇਆ ਅੱਛਾ। ਸੀ। ਹੂੰ। ਟੱਪ ਬਣਿਆ ਸੀ। ਹਾਂ। ਇੱਥੇ ਬੈਂਦੇ ਹਾਂ ਸਰ? ਹਾਂਜੀ। ਸਹੀ। ਤੇ ਉਹਨਾਂ ਦੇ ਜਿਹੜੇ ਨੇ ਘਰ ਕਿੱਥੇ ਕਿੱਥੇ ਆ ਸਿੱਖਾਂ ਦੇ? ਜ਼ਿਆਦਾ ਮੁਸਲਮਾਨ ਦਾ ਲੈਦਾ ਹਾਂ, ਉਹਨਾਂ ਦਾ ਲੈਦਾ ਹਾਂ ਜਾਂ ਇਕੱਠੇ ਵਿੱਚ ਹੀ ਸੀ ਮਿਕਸ? ਤੁਹਾਡੇ ਘਰ ਦੇ ਨਾਲ ਕਿੰਨਾ ਦਾ ਘਰ ਸੀ? ਬਖਸ਼ ਦੇ ਵੀ ਸਾਡਾ ਘਰ ਸੀ ਇੱਥੇ ਹੀ ਸਾਡੇ, ਜਿੱਥੇ ਹੁਣ ਤੁਹਾਡਾ ਉਹ ਹੀ? ਜਿੱਥੇ ਅਸੀਂ ਇੱਥੇ ਸਾਰੇ ਮੇਰੇ ਵਾਲਦ ਦੇ 4 ਭਰਾ ਸਨ। ਅੱਛਾ। ਤੇ ਉਹ ਚਾਰੇ ਇੱਥੇ ਰਹਿੰਦੇ ਸਨ। ਹੂੰ ਹਾਂਜੀ। ਹੂੰ। ਤੇ ਬਾਹਰ ਜਿਵੇਂ ਕੋਈ ਉਧਰ ਮੋਚੀਆ ਦਾ ਘਰ ਸੀ, ਕੋਈ ਆਪਣਾ ਇਹਨਾਂ ਦੇ ਘਰ ਸਨ ਮਰਾਸੀਆਂ ਦੇ, ਹੂੰ। ਉਹ ਉਸ ਪਾਸੇ। ਅੱਛਾ। 2-3 ਘਰ। ਹੂੰ। ਤੇ ਉਹ ਉਸ ਪਾਸੇ ਕੁਆਰਿਆਂ ਦਾ ਘਰ ਸੀ। ਹੂੰ। ਹਾਂਜੀ। ਤੇ ਤੇਲੀਆਂ ਦਾ ਘਰ ਸੀ ਇੱਕ, ਤੇ ਮਾਛੀ ਹੋਰ ਬਾਕੀ ਸਾਰੇ ਸਰਦਾਰ ਹੀ ਸਨ? ਬਾਕੀ ਸਾਰੇ ਸਾਰੇ ਘਰ ਉਹਨਾਂ ਦੇ? ਸਾਰੇ ਸਰਦਾਰ ਇਸ ਵੇਲੇ ਚ। ਅੱਛਾ। ਹਾਂਜੀ। ਸਹੀ ਹੈ। ਤੇ ਜੇ ਕੋਈ ਸਰਦਾਰਾਂ ਦਾ ਮਸ਼ਹੂਰ ਕੋਈ ਨਾਂ ਤੁਹਾਨੂੰ ਯਾਦ ਆਉਂਦਾ? ਸਰਦਾਰ ਤੁਹਾਨੂੰ ਦੱਸਿਆ ਕੋਈ ਸੂਬੇਦਾਰ ਸੀ ਜਿਹੜਾ ਲਟੈਨ ਲਟੈਰ। ਹੋਰ ਕਿਸੇ ਸਿੱਖ ਦਾ ਨਾਂ ਹੋਵੇ ਆਇਆ ਸੀ ਜਿਹਦੇ ਤੇ ਤੁਹਾਨੂੰ ਨਾਂ ਯਾਦ ਨੇ? ਕੋਈ ਦੱਸੋ ਸਾਨੂੰ ਨਾਂ ਉਹਨਾਂ ਦੇ। ਕਿਹੜੇ ਸਾਧੂ ਸਿੱਖ ਹੁੰਦਾ ਸੀ। ਸਾਧੂ ਸਿੱਖ? ਸਾਧੂ ਸਿੱਖ ਹੁੰਦਾ। ਅੱਛਾ। ਹਾਂਜੀ। ਹੂੰ। ਤੇ ਇੱਕ ਗਿਆਨ ਸਿੰਘ ਸੀ। ਅੱਛਾ। ਤੇ ਹੋਰ ਕਈ ਨਾਂ ਨੇ ਮੈਨੂੰ ਚੇਤਾ ਭੁੱਲ ਗਏ ਨੇ, ਬੜਾ ਚਿਰ ਹੋ ਗਿਆ। ਇੱਕ ਸਿੱਖ ਸੀ ਯਿਸੂ ਨੂੰ ਆਂਦੇ ਹੁੰਦੇ ਸਨ। ਹੂੰ ਜੀ। ਅੱਛਾ ਅੱਛਾ ਜੀ, ਤੁਸੀਂ ਕੀ ਕਰਦੇ ਹੋ? ਤੁਹਾਡੇ ਵੱਡੇ ਕੀ ਕਰਦੇ ਹੋ ਉਦੋਂ? ਵਾਹੀ ਕਰਦੇ ਆ। ਕਿਹਦੀ ਬੰਦੇ ਹੋ ਪਹਿਲੀ? ਵਾਹੀ। ਹਾਂਜੀ। ਵਾਹੀ ਇੱਥੇ ਕੁਛ ਆਪਣਾ ਮੰਗੇ ਦੇ ਡੋਗਰ ਸਨ, ਉਹਨਾਂ ਦੀ ਸੀ ਨਾ, ਸਰਦਾਰਾਂ ਦੀ ਸੀ। ਸਿੱਖਾਂ ਦੀ ਪਹਿਲੀ ਬੰਦੇ ਰਹੇ? ਸਿੱਖਾਂ ਦੀ ਪਹਿਲੀ। ਕਿਹੜੇ ਦੇ ਬੰਦੇ ਹੋ ਭਲਾ? ਨਾਂ ਉਹ ਕਿਤੇ ਤੁਹਾਨੂੰ ਪੁੱਛਣਾ? ਉਹਨਾਂ ਮੈਨੂੰ ਨਹੀਂ ਯਾਦ, ਕਿਉਂ ਇੱਥੇ ਸਾਡੇ ਵੱਡੇ ਨੂੰ ਗੱਲਬਾਤ ਕਰਾਂ, ਉਹਨਾਂ ਕੋਲ ਠੇਕਾ ਦੇ ਛੱਡਦੇ ਹਨ, ਪਹਿਲੀ ਵਾਰ ਰਹੀ ਉਹਨਾਂ ਦੀ। ਅੱਛਾ ਅੱਛਾ। ਹਾਂ, ਮੰਗੇ ਵਾਲਿਆਂ ਨੇ। ਹੂੰ। ਸਿੱਖਾਂ ਦੀ। ਅੱਛਾ, ਕਿੱਧਰਲੇ ਪਾਸੇ ਪਹਿਲੀ ਉਹਨਾਂ ਦੀ ਭਲਾ? ਪਿੰਡ ਦੇ ਕਿਹੜੇ ਪਾਸੇ? ਪਹਿਲੀ ਇਸ ਪਾਸੇ ਬਹੁਤ ਕੋਈ ਉਹਨਾਂ ਦੀ, ਹੂੰ। ਇਸ ਪਾਸੇ ਉਹ ਇੱਧਰ ਸੀ। ਅੱਛਾ। ਕੋ ਖੂਹ ਯਾਦ ਨੇ? ਕੋ ਬਾਹਰ ਪੈਲੀਆਂ ਵਿੱਚ ਖੂਹਾਂ ਦੇ ਨਾਮ ਹੁੰਦੇ ਹਨ ਕਈਆਂ ਦੇ? ਖੂਹ ਹੁਣ ਵੀ ਵੱਜਦੇ ਹੁਣ ਖੂਹ, ਉਹਨਾਂ ਦੇ ਨਾਮਾਂ ਤੇ ਕੋਈ ਯਾਦ ਹੋਣ ਤੁਹਾਨੂੰ? ਖੂਹ ਜਿਵੇਂ ਕਹਿੰਦੇ ਕੋਈ ਡਵਾਠੇ ਵਾਲਾ ਖੂਹ, ਨਵੇਂ ਵਾਲਾ ਖੂਹ, ਪੁਰਾਣੇ ਖੂਹ। ਖੂਹ ਸੀ ਇੱਥੋਂ ਜਿਹੜਾ ਉਹਨੂੰ ਆਂਦੇ ਸਨ ਬਾਬਾ ਕੂਲ। ਅੱਛਾ। ਉਹਨਾਂ ਸਿੱਖਾਂ ਦੇ ਡੇਰੇ ਤੇ ਰਹਿੰਦੇ ਨੇ, ਜ਼ਮੀਨ ਉਹਨਾਂ ਉੱਥੇ ਪਵਾਈ। ਹੂੰ। ਉੱਥੇ ਹੀ ਸੀ ਖੂਹ ਇੱਕ।
ਜਾਂ ਇੱਥੇ ਕਰਕੇ ਛੋਟੀ ਜਿਹੀ ਖੂਹੀ ਹੁੰਦੀ ਸੀ, ਲੋਕੀ ਇੱਥੇ ਪਾਣੀ ਪੂਣੀ ਭਰਦੇ। ਅੱਛਾ, ਪਾਣੀ ਸਾਰੇ ਭਰਦੇ ਹਨ ਮੁਸਲਮਾਨ ਵੀ ਇੱਕ ਖੂਹੀ ਚੋਂ? ਸਾਰੇ ਇੱਥੇ ਪਿੰਡ ਹੋਰ ਇੱਕ ਖੂਹੀ ਚੋਂ ਹੀ? ਇੱਕ ਖੂਹੀ ਚ ਅੱਛਾ ਅੱਛਾ। ਹੋਰ ਕੋਈ ਨਲਕੇ ਨੂੰ ਰੇਸ਼ਨ ਕੋਲ ਨਾ ਹਾਂ ਹਾਂ। ਤੇ ਸਕੂਲ ਹੁੰਦਾ ਸੀ ਭਲਾ ਉਦੋਂ ਪਿੰਡ ਚ ਕਿ ਨਹੀਂ? ਹਾਂਜੀ ਉਦੋਂ ਸਕੂਲ ਕੋ ਹੁੰਦਾ ਸੀ ਬੱਚਿਆਂ ਦਾ ਕੋਈ ਛੋਟਾ ਮੋਟਾ? ਨਹੀਂ 47 ਤੋਂ ਪਹਿਲਾਂ? ਤੇ ਬੱਚੇ ਕਿੱਥੇ ਪੜਨ ਜਾਂਦੇ? ਸ਼ੇਰੋ ਪਿੰਡ, ਸ਼ਹਿਰੋਂ ਕੇ ਪੜਨ ਉਹ ਪਰਾ ਸ਼ੇਰੋ ਪਿੰਡ ਉੱਥੇ ਉੱਥੇ ਜਾਂਦੇ ਆ ਸਾਰੇ ਪੜਨ? ਅੱਛਾ। 2 ਮਰਬੇ ਪਟਾ ਆਇਆ ਪਰਾ ਸਾਡੇ ਸੋਟ। ਤੇ ਇਹ ਘਰ ਕਿਹੜੇ ਸਰਦਾਰ ਦਾ ਸਿੱਖ ਦੇ ਉੱਚਾ ਸੀ? ਹਾਂਜੀ ਸੋਹਣਾ ਘਰ, ਵੱਡਾ ਚੁਬਾਰਾ ਜਾਂ ਪੱਕਾ ਵੱਡਾ ਘਰ? ਚਵਾਰਾ ਤੁਹਾਨੂੰ ਦੱਸਿਆ ਹੀ, ਉਹ ਸੂਬੇਦਾਰ ਦਾ ਸੀ। ਕੀ ਸੀ ਸੂਬੇਦਾਰ ਦਾ ਨਾਂ? ਮੈਨੂੰ ਨਾਂ ਨਹੀਂ, ਸੂਬੇਦਾਰੀ ਸਾਡੇ ਵੱਡੇ ਆਂਦੇ ਸਨ, ਉਹਨੂੰ ਸੂਬੇਦਾਰ ਕਹਿੰਦੇ ਆ? ਤੇ ਲੈਫਟੀਨੈਂਟ ਸਾਡੇ ਹਨ ਉਹਨੂੰ ਨਾਂ। ਲੈਫਟੀਨੈਂਟ? ਹਾਂਜੀ ਸੂਬੇਦਾਰ ਸੀ ਉਹ? ਹਾਂਜੀ ਲੈਫਟੀਨੈਂਟ ਸੂਬੇਦਾਰ ਸੀ। ਫੌਜ ਚ ਸੀ? ਹੈ ਆਹ ਤੇ ਉਹਦੇ ਚਵਾਰਾ ਸੀ, ਤੇ ਉਹ ਹੀ ਸਾਰਿਆਂ ਨੂੰ ਵੱਡਾ ਸੀ। ਹਾਂ। ਤੇ ਹੋਰ ਬਕਾਇਆ ਸਰਦਾਰਾਂ ਦੇ ਕੱਚੇ ਘਰ ਸਨ ਭਲਾ ਪੱਕੇ ਹੁੰਦੇ ਆ? ਵਿੱਚ ਪੱਕੇ ਵੀ ਸਨ, ਕੱਚੇ ਵੀ ਸਨ। ਉਦੋਂ ਆਮ ਕੋਈ ਤੇ ਇਸਤੇਮਾਲ ਹੁੰਦੀ ਨਾ ਲੱਭਦੀ ਸੀ, ਤੇ ਕੱਚੇ ਹਨ ਬਹੁਤੇ। ਹਾਂ ਬਾਅਦ ਵਿੱਚ ਆਣ ਕੇ ਫਿਰ ਕਿ ਵੇਲੇ ਬੰਦੇ ਪੱਕੇ ਪਾਏ ਹਨ, ਦੂਜੇ ਸਾਰੇ ਕੱਚੇ ਹੀ ਸਨ। ਅੱਛਾ ਹਾਂਜੀ ਸਹੀ। ਤੇ ਚਾਹੇ ਇੱਥੇ ਪਿੰਡ ਵਿੱਚ ਕੋਈ ਤਕੀਆ ਕੋਈ ਐਵੇਂ ਛਾਇਆ ਹੈ ਜਿੱਥੇ ਸਾਰੇ ਵਡੇਰੇ ਬਹਿੰਦੇ ਸਨ? ਹਾਂਜੀ ਕੋਈ ਬੋਰਡ ਹੋਵੇ, ਕੋਈ ਐਸੀ ਜਗ੍ਹਾ ਬੈਠੀ ਹੈ ਸੀ ਬੈਠ ਕੇ ਟੈਪ ਜਾਂ ਕੋਈ ਤਕੀਆ ਕੋਈ ਐਵੇਂ ਦਾ ਹੈ ਸੀ ਕੁਛ? ਜਨਾਬ ਤੁਹਾਨੂੰ ਕੋਈ ਦੱਸਿਆ ਵੀ ਇੱਥੇ ਜਿਹੜੇ ਸਨ ਬਹੁਤ ਇੱਥੇ ਟੱਪ ਹੁੰਦਾ ਸੀ, ਇੱਥੇ ਬਾਣ ਹੁੰਦਾ ਸੀ। ਅੱਛਾ ਹਾਂਜੀ। ਜਿਹੜਾ ਤੁਸੀਂ ਅੱਗੇ ਦੱਸਿਆ ਉਹਦੇ ਥੱਲੇ ਉਹਨਾਂ ਉਹਦੇ ਥੱਲੇ ਸਾਰੇ ਬੰਦੇ? ਥੜੇ ਬਣਾਇਆ ਹੁੰਦਾ ਸੀ। ਹਾਂ। ਉੱਥੇ ਜਦੋਂ ਆਣ ਕੇ ਬਲਤੇ ਚੰਦ ਬੰਦੇ ਕਿ ਉਹ ਦੂਜੇ ਆਪਣੇ ਜ਼ਿਮੀਂਦਾਰ ਬਾਹਰ ਪੈ ਕੇ ਪੂਰੀ ਚ ਰਹਿੰਦੇ ਸਨ, ਤੇ ਜਦੋਂ ਕੋਈ ਸੋਹਣਾ ਬਾਦਾ ਹੋਣਾ ਬਾਦ ਐਸੀ ਗੱਲ ਨਹੀਂ ਹਰ ਕਰ ਜਾਂ ਕੋਈ ਕੰਮ ਸ਼ਮਣਾ, ਤੇ ਫਿਰ ਇੱਥੇ ਆਣ ਕੇ ਇਹਦੇ ਥੱਲੇ ਬਹਿ ਜਾਂਦੇ ਸਨ। ਹਾਂ ਹੋਰ ਲਾਮੇ ਕੋਈ ਨਹੀਂ ਸੀ। ਅੱਛਾ। ਤੇ ਜੀ ਇਹਨਾਂ ਮੁਸਲਮਾਨਾਂ ਸਿੱਖਾਂ ਦਾ ਹਾਂਜੀ ਆਪਸ ਵਿੱਚ ਪਿਆਰ ਮੁਹੱਬਤ ਕਿਵੇਂ ਦਾ ਸੀ? ਬੜਾ ਪਿਆਰ ਬਾਬਾ ਸੀ ਨਾਲ, ਐਵੇਂ ਭੈਣਾਂ ਭਰਾਵਾਂ ਬਸਦੇ ਸਾਂ ਸੀ, ਕੋਈ ਦੁੱਖ ਤੇ ਕੋਈ ਤਕਲੀਫ ਨਹੀਂ ਸੀ। ਅੱਛਾ ਜੀ। ਜੀ ਬਹੁਤ ਅੱਛੇ ਸੀ। ਤੰਗ ਨਹੀਂ ਕਰਦੇ? ਨਾ ਨਾ ਬਿਲਕੁਲ। ਇੱਥੇ ਜੀ ਮੈਂ ਤੇਰੀ ਧੀ ਸਮਝਣਾ, ਭੈਣ ਸਮਝਣਾ। ਸਮ ਬੰਦਾ ਆਇਆ ਨਹੀਂ ਘੋੜੀ ਤੇ, ਹਾਂ ਹਾਂ। ਸਵਾਰ ਉਹਨੂੰ ਪਿੱਛੇ ਉੱਥੇ ਪਿੱਛੇ ਲਾ ਲੈਣਾ, ਪਿੰਡੋਂ ਬਾਹਰ ਕਨਾ ਲੱਥ ਕੇ ਥੱਲੇ ਆ? ਉਹਨਾਂ ਨੇ ਥੱਲੇ ਲੈ ਗਿਆ ਕੋਟ ਦੇ ਬਹਿ ਕੇ ਨਹੀਂ ਆਉਣਾ? ਨਾ ਜਿਹੜਾ ਕੁੜੀ ਚੜ ਗਿਆ ਨੇ ਸਿਰੇ ਕੱਟਾ, ਨੰਗੇ ਸਿਰ ਵੀ ਨਹੀਂ ਇੱਥੇ ਫਿਰਨ ਦਿੰਦੇ। ਅੱਛਾ। ਕਿਸੇ ਨੂੰ ਨਾ ਆਪਣੇ ਨਾ ਤੇ ਨਾ ਮੁਸਲਮਾਨਾਂ ਦੇ ਨਾ, ਬੱਚਿਆਂ ਨਾ। ਨੂੰ? ਯਾਨੀ ਕਿਸੇ ਦੀ ਜ਼ਰੂਰਤ ਨਹੀਂ ਕਿ ਬੱਚੇ ਨਾ 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 ਜਿਹੜੀ ਮਰਜ਼ੀ ਜਿਹੜਾ ਮਜ਼ਹਬ ਦਾ ਨੰਗੇ ਸਿਰ ਉਹਦੇ ਸਿਰੇ ਉਹਨੇ ਕੱਟਾ ਨਹੀਂ ਪਾਇਆ ਉੱਥੇ, ਸਵਾਹ ਪਾ ਦੇਣਾ? ਹਾਂ ਸਵਾਬ ਬਾਦ। ਹਾਂ। ਇਹ ਦਾ ਚੰਗਾ ਸਾਡਾ ਸਲੂਕ ਸੀ। ਇਹ ਮੂੰਹ ਪਿਆਰ ਬੜਾ ਸੀ? ਹੈ ਬੜਾ ਜੀ ਮੈਂ ਦਿਲ ਲਿਆ ਸੀ? ਜਿਹੜੇ ਆਪਣੇ ਜੇ ਧੀਆਂ ਜਾਂ ਪੁੱਤਰ ਹੁੰਦੇ ਨੇ ਸਾਰੇ, ਹਾਂਜੀ। ਇਵੇਂ ਸੀ ਸਾਡਾ ਉਹਨਾਂ ਨਾਲ। ਸਹੀ ਹੈ। ਕੋਈ ਵਿਆਹਾਂ ਸ਼ਾਦੀਆਂ ਦੇ ਸਾਦੇ ਸੁਦੇ ਹੈ ਇੱਕ ਦੂਸਰੇ ਕੋਲੇ? ਸੱਦ ਲੈਂਦੇ ਇੱਕ ਦੂਜੇ ਨੂੰ। ਮੁਸਲਮਾਨਾਂ ਨੂੰ ਸਾਦੇ ਸਨ? ਹਾਂਜੀ ਅੱਛਾ। ਜਾਂਦੇ ਹਾਂ ਸ਼ਾਦੀ ਵਿੱਚ? ਹਾਂਜੀ ਵਰਤੋਂ ਭਾਜੀ ਵੀ ਕਰਦੇ ਹਨ ਮਤਲਬ? ਕਰਦੇ ਹਾਂ। ਜਿਵੇਂ ਹੁਣ ਦਿਨੇ ਸਲਾਮੀ ਹਾਂਜੀ, ਆਪਣਾ ਨਿਉਂਦਰਾ ਭਾਜੀ, ਹਾਂਜੀ ਹਾਂਜੀ ਇਹ ਵੀ ਸੀ ਚੱਲਦੀ? ਇਵੇਂ ਗੱਲ ਅੱਛਾ ਜੀ। ਜਦੋਂ ਤੁਹਾਡੇ ਮੁਸਲਮਾਨਾਂ ਦਾ ਜੀ ਇੱਥੇ ਮੁਸਲਮਾਨ ਹੋ ਗਏ ਸਿੱਖ ਜਿਹੜੇ ਗਰੀਬ ਸਨ, ਉਹਨਾਂ ਕੋਲ ਬੱਚੇ ਦੀ ਸ਼ਾਦੀ ਹੁੰਦੀ ਹੈ, ਕੋਈ ਹੈਲਪ ਵਗੈਰਾ ਕਰਦੇ ਹੁੰਦੇ ਹਨ ਕਿ ਨਹੀਂ ਇੱਕ ਦੂਸਰੇ? ਨਹੀਂ, ਜਿੰਨੀ ਜੋ ਕਿ ਸਾਨੂੰ ਜਿਹਨੂੰ ਲੋੜ ਪੈਂਦੀ ਉਹ ਦਿੰਦੇ ਸਨ। ਕਰਦੇ ਹਨ ਮਤਲਬ? ਤਾਂ ਸਾਡਾ ਆਪਣਾ ਨਹੀਂ ਵੀ ਜਿਵੇਂ ਧੀਆਂ ਤੁਹਾਡਾ ਜਿਵੇਂ ਆਪਣੇ ਧੀਆਂ ਪੁੱਤਰਾਂ ਦਾ ਜਾਂ ਭੈਣਾਂ ਭਰਾਵਾਂ ਦਾ ਸਤਾਏ ਵੀ ਸਨ ਸਾਡੇ ਨਾਲ ਸਾਹਿਬ। ਬਹੁਤ ਸਲੂਕ ਸੀ। ਸਹੀ। ਕੋਈ ਗੱਲ ਕੋਈ ਸੁਣਾਓ, ਕੋਈ ਵਾਕਿਆ ਕੋਈ ਵਡੇਰਿਆਂ ਦਾ, ਆਪਣਿਆਂ ਦਾ ਜਾਂ ਮੁਸਲਮਾਨਾਂ ਦਾ ਜਾਂ ਸਿੱਖਾਂ ਦਾ ਕੋਈ ਵਡੇਰਾ, ਕੋਈ ਗੱਲ ਸੁਣਾ ਦਿਓ ਜਿਹੜੇ ਤੁਹਾਡੇ ਦੇਣ ਚ ਹੋਵੇ, ਉਹ ਵਾਕਿਆ ਕੋਈ ਦਾ ਮਸ਼ਹੂਰ ਜਾਂ ਕੋਈ ਐਵੇਂ ਦੀ ਗੱਲਬਾਤ ਵਾਕਿਆ ਹੋਇਆ, ਕੋਈ ਆਪੇ ਲੜੇ ਹੋਣ ਸਿੱਖ ਜਾਂ ਮੁਸਲਮਾਨਾਂ ਜਾਂ ਆਪਸ ਚ ਕੋਈ ਉਹਨਾਂ ਦੁਸ਼ਮਣੀ ਹੋਵੇ ਜਾਂ ਲੜਾਈ ਪੜਾਈ ਤੇ ਤੁਹਾਨੂੰ ਪਤਾ ਮੁਸਲਮਾਨ ਪੁਰਾਣੀ ਸ਼ਰਾਣੀ ਗੱਲ ਕੋਈ ਯਾਦ ਕਰਾਓ? ਦੀ ਸਾਡੇ ਤੇ ਇੱਥੇ ਹੁੰਦੇ ਸਨ ਕਪੂਰ ਸਿੰਘ ਸਿੱਖ ਸਨ। ਅੱਛਾ। ਉਹ ਡੇਰਾ ਮਹਿਲੀਆਂ ਉਹਨਾਂ ਦਾ। ਅੱਛਾ। ਉੱਥੇ ਕਪੂਰ ਸਿੰਘ ਰਹਿੰਦੇ? ਕਪੂਰ ਸਿੰਘ ਸਿੱਖ ਸੀ ਉਹਨਾਂ ਦਾ। ਅੱਛਾ ਅੱਛਾ। ਉਹ ਉੱਥੇ ਰਹਿੰਦੇ ਸਨ। ਉਹ ਤੁਹਾਡੇ ਸੁਣੀ ਦਾ ਵੱਡੇ ਸਾਡੇ ਗੱਲਾਂ ਕਰਦੇ ਤੇ ਜਾਂਦੇ ਨੇ ਤੁਹਾਡੇ ਉਧਰ ਹਿੰਦੁਸਤਾਨ ਦਾ। ਅੱਛਾ। ਛੋਟੇ ਲੁੱਟ ਮਾਰ ਕਰਕੇ ਲਿਆਉਂਦੇ ਹੁੰਦੇ। ਅੱਛਾ। ਉੱਥੇ ਲੁੱਟਣ ਜਾਂਦੇ ਹਾਂ? ਹਾਂਜੀ। ਕਪੂਰ ਸਿੰਘ ਕੇ? ਹਾਂ ਕਪੂਰ ਸਿੰਘ ਕੇ ਆਪ ਜਾਂਦੇ ਹੁੰਦੇ ਸਨ। ਹਾਂ। ਇੱਥੇ ਨਾਲ ਪਰ ਗੱਡੀ ਦੀ ਲੈਣ ਸਟੇਸ਼ਨ ਤੇ ਲੱਗਦੀ ਇਹਨਾਂ ਨਾਲ, ਤੋ ਇਹਨਾਂ ਕੋਲ ਉਹਨਾਂ ਦਾ ਟੇਲ ਸੀ ਬੰਦਨ ਮੈਂ ਆਉਂਦੇ ਉੱਥੇ ਤਾਰ ਖਿੱਚ ਦਿੰਦੇ ਸਨ। ਅੱਛਾ। ਖਿੱਚ ਕੇ ਮਾਰਦੇ ਸਨ ਛਾਲਾਂ ਆਪਣੇ ਡੇਰੇ ਤੇ। ਡੇਰਾ ਹੀ ਰਾੜ ਤਾਰ ਕਾਤੋਂ ਖਿੱਚਦੇ ਹਾਂ ਵੀ ਉਹ ਗੱਡੀ ਉੱਥੇ ਖਿਲਾਰ ਲੈਂਦੇ ਆ। ਅੱਛਾ ਅੱਛਾ। ਵੀ ਗੱਡੀ ਰੁਕ ਜਾਏਗੀ, ਰੁਕ ਜਾਂਦੀ ਉਹਨੂੰ ਲੁੱਟਾਂਗੇ? ਹਾਂਜੀ ਲੁੱਟਾਂਗੇ ਉਹਨੂੰ ਜਾਂ ਉਤਰਨ ਵਾਸਤੇ? ਉਤਰਨ ਵਾਸਤੇ। ਅੱਛਾ ਅੱਛਾ। ਉਤਰਨ ਬਗੈਰ ਵਾਸਤੇ ਸਟੇਸ਼ਨ ਤੋਂ ਤਾਰ ਖਿੱਚ ਕੇ ਨਾਲ ਹੀ ਡੇਰਾ ਨਾਲ ਡੇਰਾ ਨਾ ਉਹਨਾਂ ਦਾ ਇੱਥੋਂ ਉਹਨਾਂ ਦਾ ਕੋਈ ਪਰਮਰ ਬਾਈਕ ਘਟਵਾ ਨਾਲ ਗੱਡੀ ਦੇ ਲਾਂਗ ਦੀ ਪਰਲੇ ਪਾਸੇ
ਮਾਲੀ ਦੇ ਨਾਲ ਹੈ ਹੂੰ ਹਾਂਜੀ ਹੂੰ ਉਹ ਟਰਦੇ ਸਨ ਉਹ ਤਾਰ ਦਾ ਕਲਚ ਖਿੱਚਦੇ ਸਨ ਹਾਂ ਤੇ ਉਹ ਗੱਡੀ ਉੱਥੇ ਖਲੋ ਜਾਂਦੀ ਸੀ ਆ ਮਾਰਦੇ ਆ ਮਾਰਨ ਛਾਲ ਨਿਕਲ ਜਾਣਾ ਮਾਰ ਕੇ ਲਿਆ ਉਹ ਨਿੰਦਰ ਉਹਨਾਂ ਪਤਾ ਕਰਨਾ ਕਿੰਨੇ ਖਿਲਾੜੀ ਹੁੰਦੇ ਨਿਕਲ ਨੂੰ ਕਪੜਾ ਕਪੜਾ ਉਹ ਬਜਾਜੀ ਲਿਆਉਂਦੇ ਹਲੋ ਮਾਰ ਕਰਕੇ ਹੂੰ ਉਧਰ ਨੰਬਰ ਸਾਰਾ ਲੋ ਅੱਛਾ ਅੱਛਾ ਤੇ ਉਹ ਫਿਰ ਤਾਰ ਖਿੱਚ ਕੇ ਤੇ ਫਿਰ ਉਹ ਆਪਣੇ ਭੱਜ ਕੇ ਡੇਰੇ ਆ ਵੜਦੇ ਸਨ ਹੂੰ ਡੇਰਾ ਸੀ 4 ਫਿਰ ਦਰਖਤ ਸਨ ਬੜੇ ਬੇਬਾ ਅੱਛਾ ਹਾਂਜੀ ਉਹ ਡਾ ਨਹੀਂ ਹੁੰਦੇ ਗੱਡੀ ਉਹ ਸਾਰਾ 47 ਟਾਈਮ ਜਦੋਂ ਨਿਕਲੇ ਨੇ ਕਿਵੇਂ ਨਿਕਲੇ ਹੈ ਪਿੰਡ ਪੁੰਡ ਚ ਕੋਈ ਪਿੰਡ ਵਾਲਿਆਂ ਉਹਨਾਂ ਨੂੰ ਲੁੱਟਿਆ ਪਠਿਆ ਜਾਂ ਕੋਈ ਆਪਸ ਚ ਲੜੇ ਝਗੜੇ ਕੋਈ ਨਹੀਂ ਲਾਮ ਦੇ ਪਿੰਡਾਂ ਵਾਲੇ ਪਏ ਜਾਂ ਕੋਈ ਨਾ ਨਾ ਕਿਵੇਂ ਨਿਕਲੇ ਸਾਨੂੰ ਕਿਸੇ ਨਹੀਂ ਤੰਗ ਕੀਤਾ ਅੱਛਾ ਚੁੱਪ ਕਰਕੇ ਪਰਾਂ ਨੂੰ ਟੁੱਟ ਗਏ ਅੱਛਾ ਮੁਸਲਮਾਨਾਂ ਨੇ ਨਹੀਂ ਉਹਨਾਂ ਨੂੰ ਕੁਝ ਕਿਹਾ ਨਾ 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 ਲਾਮ ਦੇ ਪਿੰਡ ਵਾਲੇ ਜਿਹੜੇ ਪਏ ਪਏ ਉਹਨਾਂ ਨੂੰ ਨਾ ਨਾ ਕੋਈ ਪਿੰਡਾਂ ਦੀਆਂ ਗੱਲ ਲੱਗੀਆਂ ਹੁਣ ਮਰਾਏ ਹੁਣ ਵੱਡਾ ਟੋਕੀ ਹੋਈ ਹੋਈ ਕੋਈ ਨਹੀਂ ਹੋਇਆ ਇੱਥੇ ਸਾਡੇ ਨੇੜੇ ਕਿਸੇ ਨਹੀਂ ਕੀਤਾ ਕੋਈ ਇੱਥੋਂ ਨਿਕਲ ਕੇ ਕਿਧਰ ਨੂੰ ਗਏ ਸਾਂ ਇਹ ਆ ਸੱਚਾ ਸੌਦਾ ਚੂਰ ਕਰੇ ਆਹ ਸੱਚਾ ਸੌਦਾ ਹੈ ਨਾ ਆਹ ਚੂਰ ਕਿਸੇ ਕਰਵਾਇਆ ਪਾਛੂ ਦੇ ਪਾਸੇ ਹਾਂ ਹਾਂ ਇੱਥੇ ਲੱਗਾ ਸੀ ਉਹ ਇਸੇ ਕੰਮ ਪਤਾ ਕਰਿਆ ਕੈਂਪ 'ਚ ਚਲੇ ਗਏ ਤੋਂ ਕੰਮ ਪਏ ਆਪਣੇ ਅੱਛਾ ਸਹੀ ਉੱਥੇ ਗਏ ਨੇ ਫਿਰ ਹੈਂ? ਹਾਂਜੀ ਉੱਥੇ ਨਹੀਂ ਉੱਥੋਂ ਗਾਂ ਫਿਰ ਚਲੇ ਗਏ ਆ ਉੱਥੇ ਨਹੀਂ ਤੇ ਜੇ ਕੋਈ ਸਿੱਖ ਸਰਦਾਰ ਐਵੇਂ ਦਾ ਹੈ ਸੀ ਜਿਹੜਾ ਕਬੱਡੀ ਚ ਵਾ ਪਹਿਲਵਾਨ ਸੀ ਜਾਂ ਸੁਹਾਗਾ ਚੁੱਕਦਾ ਇੱਕ ਮਸ਼ਹੂਰ ਕੋਈ ਗੱਲ ਕੋਈ ਸੁਣਾਓ ਵਡੇਰਿਆਂ ਨਹੀਂ ਜੀ ਝੂਠ ਮਾਰਿਆ ਜਦੋਂ ਹਾਂ। ਸੁਣੀ ਸੁਣਾਈ ਨਹੀਂ ਵੇਖੀ ਨਹੀਂ ਬਾਹਰ ਥੋੜਾ ਬਹੁਤਾ ਛੋਟੇ ਛੋਟੇ ਸਾਹਮਣੇ ਮਾਲ ਡੰਗਰ ਉਹ ਮੇਲਾ ਲੱਗਦਾ ਹੁੰਦਾ ਸੀ ਲਾਗੇ ਪਿੰਡ ਕੋਈ ਦਰਬਾਰ ਹੋਵੇ ਪੁਰਾਣਾ ਉਸ ਟਾਈਮ ਦਾ ਜੀ ਜਿੱਥੇ ਮੇਲਾ ਮੂਲਾ ਲੱਗਦਾ ਸੀ ਲਾਗੇ ਕੋਈ ਦਰਬਾਰ ਹੈ ਕੋਈ ਦਰਗਾਹ ਕੋਈ 47 ਤੋਂ ਪਹਿਲਾਂ ਜਿੱਥੇ ਲੱਗਦਾ ਹੋਵੇ ਉਹ ਮੇਲਾ ਮੇਲਾ ਇੱਥੇ ਸਾਡੇ ਕੱਕੀ ਲੱਗਦਾ ਹੁੰਦਾ ਸੀ ਹਾਂ ਹੋਰ ਅੱਛਾ ਕਿਸੇ ਨਹੀਂ ਸੀ ਅੱਛਾ ਤਾਂ ਪਿੰਡ ਦੇ ਨਾਲ ਕੋਈ ਦਰਬਾਰ ਕੋਈ ਦਰਬਾਰ ਹੈ ਇੱਥੇ ਬਾਬਾ ਚੁੱਪ ਸ਼ਾਦਾ ਅੱਛਾ ਉਹ 47 ਤੋਂ ਪਹਿਲਾਂ ਦਾ ਕਿ ਬਾਅਦ ਆ ਪਹਿਲਾਂ ਦਾ ਜੀ ਉੱਥੇ ਨਹੀਂ ਸੀ ਮੇਲਾ ਲੱਗਦਾ ਨਹੀਂ ਕੋਈ ਨਹੀਂ ਸੀ ਲਾਉਂਦਾ ਕੌੜੀ ਛੋੜੀ ਨਹੀਂ ਹੁੰਦੀ ਕੋਈ ਸ਼ਾਇਦ ਨਾ। ਤੇ ਫਿਰ ਜਦੋਂ ਇੱਥੋਂ ਗਏ ਨੇ ਚਾਚਾ ਜੀ ਜੀ ਚਲੇ ਗਏ ਉਧਰੋਂ ਵਾਪਸ ਪਾਕਿਸਤਾਨ ਇੰਡੀਆ ਬਣਨ ਤੋਂ ਬਾਅਦ ਫਿਰ ਆਪਣਾ ਪਿੰਡ ਵੇਖਣ ਆਇਆ ਕੋਈ ਸਿੱਖ ਇੱਥੇ ਸਰਦਾਰ ਉਹ ਜੀ ਬਜਾਏ ਕਿ ਆਉਂਦੇ ਸਨ ਨੇਰੇ ਸਵੇਰੇ ਪਰ ਅਸੀਂ ਨਹੀਂ ਸਨੇ ਦੀ ਦੱਸਣ ਵੀ ਛੋਟੇ ਜਿਹੇ ਸਾਂ ਤੇ ਆਪਣੇ ਘਰ ਬਾਹਰ ਸੀ ਜਾਂ ਬਾਹਰ ਮਾਲ ਡੰਗਰਾਂ ਦੇ ਉੱਥੇ ਕੋਲ ਮੇਰੇ ਪੈ ਰਹੇ ਸੀ ਆਪਣੇ ਡੰਗਰਾਂ ਵਾਲੇ ਕੋਲ ਨਹੀਂ ਬਾਬਾ ਜੀ ਮੈਂ ਕਹਿ ਰਿਹਾ ਮੈਂ ਹੁਣ ਤੋਂ ਕੋਈ 10 ਸਾਲ ਪਹਿਲਾਂ ਜਾਂ ਹੁਣ ਬਾਅਦ ਚ ਕੋਂਦਾ ਰਿਹਾ ਪਿੰਡ ਹੁਣ ਆਪਣਾ ਆਉਂਦੇ ਨੇ 2-3 ਵਾਰ ਆਏ ਨੇ ਕਿਹੜੇ ਆਏ ਕਿੰਨਾ ਚੋਂ ਇੱਕ ਤੇ ਕਹਿੰਦਾ ਸੀ ਮੈਂ ਸੂਬੇਦਾਰ ਦਾ ਪੁੱਤਰਾ ਵਾਂ ਆ ਜਿਹੜਾ ਤੁਸੀਂ ਦੱਸੇ ਜਿੰਨਾ ਚ ਬਾਰੇ ਸੂਬੇ ਦਾ ਲੈਫਟੀਨੈਂਟ ਹਾਂਜੀ ਉਹਨਾਂ ਦਾ ਅੱਛਾ ਉਹਦਾ ਪੁੱਤਰ ਆਇਆ 2-3 ਵਾਰ ਆਏ ਨੇ ਅੱਛਾ। ਹੋ ਜਾਣੇ ਹੂੰ ਮੇਰੇ ਭਤਰੀਏ ਨਾਲ ਮੁਲਾਕਾਤ ਕਰਦੇ ਨੇ ਮੇਰੇ ਨੂੰ ਕੀਤੀ ਕਰਕੇ ਫਿਰ ਟੁੱਟ ਜਾਂਦੇ ਨੇ ਅੱਛਾ ਹੋਰ ਨਹੀਂ ਆਇਆ ਕੋਈ ਪਿੰਡ ਦਾ ਨਹੀਂ ਹੋਰ ਕੋਈ ਹੋਰ ਨਹੀਂ ਕੋਈ ਆਇਆ ਨਹੀਂ ਅੱਛਾ ਪਿੰਡ ਵਿੱਚ ਕੋਈ ਪੁਰਾਣਾ ਘਰ ਹੈ ਜੀ ਕੋਈ ਨਿਸ਼ਾਨੀਆਂ ਪੁਰਾਣੀਆਂ ਸਿੱਖਾਂ ਸਰਦਾਰਾਂ ਦੀਆਂ ਇਹ ਵੀਡੀਓ ਮਾਰੀ ਬਣਾ ਲਾਂਗੇ ਪੁਰਾਣੀਆਂ ਹੈ ਨਾ ਗਲੀ ਦੀਆਂ ਹਾਂਜੀ ਅਸੀਂ ਬਣਾ ਲਾਂਗੇ ਵੀਡੀਓ ਆਪੇ ਤੇ ਪੁਰਾਣੀਆਂ ਹੈ ਨਾ ਬਹੁਤ ਵੱਡਾ ਚੁਬਾਰਾ ਸੀ ਉਹ ਢਾਹ ਟੂਕ ਨਾਲ ਨਵਾਂ ਛੱਤਿਆ ਮਕਾਨ ਹੈਗਾ ਕੋਈ ਘਰ? ਹੈ ਲੋਕਾਂ ਦੇ ਗੁਰਦੁਆਰਾ ਵੀ ਆਇਆ ਜੀ ਅੱਛਾ ਹੋਰ ਕੋਈ ਘਰ ਕੋਈ ਨਹੀਂ ਪੁਰਾਣਾ ਕੋਈ ਨਿਸ਼ਾਨੀ ਕੋਈ ਉਹ ਪੱਕੇ ਘਰ ਸੀ ਜ਼ਿਆਦਾ ਹਾਂਜੀ। ਚੁਬਾਰਾ ਸੀ ਗੁਰਦੁਆਰਾ ਸੀ ਅੱਛਾ ਗੁਰਦੁਆਰਾ ਦੇ ਹਰੇ ਤਕਰੀਬਨ ਉਹ ਜੀ ਉਹ ਰਹਿਸ਼ ਅੰਦਰ ਕਮਰਿਆਂ ਦੀ ਹਾਂ ਨਿਸ਼ਾਨੀ ਤਾਂ ਹੈ ਨਿਸ਼ਾਨੀ ਹੈ ਸਾਰੀ ਹੈ ਅੱਛਾ ਗੁਰਦੁਆਰਾ ਨਿਸ਼ਾਨੀ ਹੈ ਹਾਂ ਚੁਬਾਰਾ ਦਾ ਜਿਹਨੇ ਵਿੱਚ ਕਹਿੰਦੇ ਰਹਿਸ਼ ਕਰ ਲਈ ਗੁਰਦੁਆਰਾ ਤਾਂ ਉਹ ਹੀ ਹੈ ਨਾ ਛੱਤ ਗੁਰਦੁਆਰਾ ਉਹ ਉਹੀ ਨੇ ਹਾਂ ਕਮਰਿਆਂ ਦੀ ਬਣਾਵਟ ਵੀ ਗੁਰਦੁਆਰਾ ਉਹ। ਯਾਨੀ ਉਹ ਹੀ ਜੋ ਉਹਨਾਂ ਦੇ ਥਾਂ ਬਣਾਇਆ ਹੋਇਆ ਹਾਂਜੀ ਹਾਂਜੀ ਖਜੂਰ ਇੱਕ ਹੈ ਉਸ ਤੋਂ ਵੀ ਉਹ ਵਿੱਚ ਵਿੱਚ ਹੀ ਹੈ ਗੁਰਦੁਆਰਾ ਪਹਿਲੀ 47 ਦੇ ਲੱਗੇ ਹਾਂਜੀ ਅੱਛਾ ਉਹਦੇ ਅੱਜ ਬੜੀ ਲੰਬੀ ਖਜੂਰ ਹੋ ਗਈ ਹੈ ਹੂੰ ਤੇ ਹੋਰ ਕੋਈ ਬੋਰਡ ਕੋਈ ਦਰਖਤ ਕੋਈ ਨਹੀਂ ਇੱਥੇ ਨਾਜ਼ਰੀਨ ਅਗਰ ਤੁਸੀਂ ਵੀ ਆਪਣੇ ਵੱਡਿਆਂ ਦਾ ਪਿੰਡ ਵੇਖਣਾ ਚਾਹੁੰਦੇ ਹੋ ਉੱਥੋਂ ਦਾ ਕਿਸੇ ਵਸਨੀਕ ਦਾ ਬਜ਼ੁਰਗ ਦਾ ਚਾਹੁੰਦੇ ਹੋ ਕਿ ਅਸੀਂ ਇੰਟਰਵਿਊ ਕਰੀਏ ਜਿਹੜੇ ਤੁਹਾਡੇ ਵੱਡਿਆਂ ਦੇ ਜਿਹੜੇ ਇੱਥੋਂ ਗਏ ਪਿੰਡਾਂ ਵਿੱਚੋਂ ਲੈਂਦੇ ਪੰਜਾਬੋਂ ਚੜ੍ਹਦੇ ਪੰਜਾਬ ਗਏ ਉਹਨਾਂ ਦੀ ਤੁਹਾਡੇ ਵੱਡਿਆਂ ਦੀਆਂ ਗੱਲਾਂ ਸੁਣਾਉਣ ਉਹ ਕੋਈ ਯਾਦਾਂ ਤਾਜ਼ਾ ਕਰੀਏ ਉਹ ਸਾਰਾ ਕੁਝ ਦੱਸਣ ਕਿਵੇਂ ਰਹਿੰਦੇ ਹਨ ਅਗਰ ਤੁਸੀਂ ਚਾਹੁੰਦੇ ਹੋ ਕਿ ਪਿੰਡ ਵੀ ਵਿਖਾਈਏ ਤੇ ਸਾਰਾ ਕੁਝ ਤੁਹਾਨੂੰ ਜਿਹੜਾ ਇੰਟਰਵਿਊ ਵੀ ਜਿਹੜਾ ਉਹ ਵੀ ਵਿਖਾਈਏ ਬਜ਼ੁਰਗਾਂ ਨਾਲ ਗੱਲਬਾਤ ਕਰਾਈਏ ਸਾਡਾ ਸਕਰੀਨ ਤੇ ਨੰਬਰ ਆ ਰਿਹਾ WhatsApp ਨੰਬਰ ਤੇ ਸਾਡੇ ਨਾਲ ਰਾਬਤਾ ਕਰ ਸਕਦੇ ਹੋ ਜਾਂ ਇਸ ਵੀਡੀਓ ਦੇ ਜਿਹੜਾ ਉਹਦੇ ਵਿੱਚ ਜਿਹੜੇ ਕਮੈਂਟਸ ਤੁਸੀਂ ਦੱਸ ਸਕਦੇ ਹੋ ਪਿੰਡ ਦਾ ਨਾਂ ਜਿਹੜਾ ਨਾਂ ਸੀ ਉੱਥੇ ਜਾ ਕੇ ਜ਼ਰੂਰ ਵੀਡੀਓ ਬਣਾਵਾਂਗੇ ਤੇ ਇੰਟਰਵਿਊ ਉੱਥੋਂ ਕਰਾਂਗੇ ਮਿਲਦੇ ਇੱਕ ਨਵੀਂ ਵੀਡੀਓ ਨਾਲ, ਉਦੋਂ ਤੱਕ ਮੈਨੂੰ ਕਰਮ ਸਾਹਿਬ ਦੀ ਇਜਾਜ਼ਤ ਰੱਬ ਰੱਖੇ ਜੀ।